YouTube ਦਾ ਚੈਨਲ ਬਣਾਉਣ ਦਾ ਖਿਆਲ ਕਦੋਂ ਤੇ ਕਿਵੇਂ ਆਇਆ? YouTube ਦਾ ਪਹਿਲੇ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਕੁਛ ਵੀ ਕਿ YouTube ਤੇ ਵੀਡੀਓਜ਼ ਕਿੱਦਾਂ ਆਉਂਦੀਆਂ ਆ ਜਾਂ ਮੈਂ ਕੋਈ ਆਈਡੀਆ ਨਹੀਂ ਸੀਗਾ ਕਿਉਂਕਿ ਮੋਬਾਈਲ ਵਗੈਰਾ ਇਸਤੇਮਾਲ ਨਹੀਂ ਸੀ ਕਰੀਦਾ। ਤੇ ਭਾਈ ਕੋਲ ਸੀਗਾ, ਭਾਈ ਕੋਲ ਉਹ ਵੀ ਟੁੱਟਿਆ ਭੱਜਿਆ ਸੀਗਾ, ਮਤਲਬ ਠੀਕ ਮੋਬਾਈਲ ਨਹੀਂ ਸੀ, ਉਹ ਵੀ ਭਾਈ ਵੀ ਇੰਨਾ ਜ਼ਿਆਦਾ ਇਸਤੇਮਾਲ ਨਹੀਂ ਸੀ ਕਰਦੇ। ਜਿਹੜਾ ਮੈਨੂੰ ਆਈਡੀਆ ਦਿੱਤਾ ਕੁਛ ਲੋਕਾਂ ਨੇ ਮੈਨੂੰ ਕਿਹਾ, ਕੁਛ ਫਰੈਂਡਸ ਵਗੈਰਾ ਨੇ ਕਿਹਾ, ਉਹ ਵੀ ਮੈਂ ਫਾਈਨ ਆਰਟਸ ਦਾ ਆਪਣਾ ਕੰਮ ਕਰਦੀ ਸੀਗੀ ਨਾ, ਫਾਈਨ ਆਰਟਸ ਦੀ ਸਟੂਡੈਂਟ ਸੀਗੀ। ਫਿਰ ਫਰੈਂਡਸ ਵਗੈਰਾ ਨੇ ਗਾਈਡ ਕੀਤਾ ਕਿ ਤੂੰ ਮਿਹਨਤ ਕਰਦੀਆਂ, ਪੇਂਟਿੰਗਸ ਵਗੈਰਾ ਕਰਦੀਆਂ, ਤੂੰ YouTube 'ਤੇ ਵੀਡੀਓਜ਼ ਵਗੈਰਾ ਅਪਲੋਡ ਕਰ। ਉਹਨਾਂ ਨੇ ਇੱਕ ਆਈਡੀਆ ਦਿੱਤਾ ਸੀਗਾ। ਫਿਰ ਆਹਿਸਤਾ ਆਹਿਸਤਾ ਕੰਮ ਸ਼ੁਰੂ ਕੀਤਾ, ਆਹਿਸਤਾ ਆਹਿਸਤਾ ਜਿੱਦਾਂ ਜਿੱਦਾਂ ਆਹਿਸਤਾ ਆਹਿਸਤਾ ਸਮਝ ਆਉਂਦੀ ਗਈ, ਸਾਲ ਬਾਅਦ ਜਾ ਕੇ ਕੁਛ ਥੋੜ੍ਹਾ ਬਹੁਤ ਬਿਹਤਰ ਹੋਇਆ। ਅਲੀਜ਼ਾ ਸਹਿਰ ਦੇ ਬਾਪ ਫਾਦਰ ਸਾਡੇ ਨਾਲ ਨੇ ਇਸ ਟਾਈਮ, ਚੌਧਰੀ ਮੁਹੰਮਦ ਸਈਦ ਸਾਹਿਬ, ਔਰ ਇਹਨਾਂ ਨਾਲ ਮਿਲ ਕੇ ਬੜੀ ਹੀ ਖੁਸ਼ੀ ਹੋਈ। ਔਰ ਇਹਨਾਂ ਤੋਂ ਅਸੀਂ ਚਾਹ ਰਹੇ ਹਾਂ ਕਿ ਕੁਛ ਸਵਾਲ ਜਿਹੜਾ ਜ਼ਰੂਰੀ ਹੈ ਉਹ ਇਹ ਕਰੀਏ ਕਿ ਸਈਦ ਸਾਹਿਬ, ਲੋਕ ਬੜੀ ਵੰਡ ਪਾ ਦਿੰਦੇ ਨੇ ਧੀਆਂ ਤੇ ਪੁੱਤਰਾਂ ਦੀ, ਤੁਸੀਂ ਕੋਈ ਵੰਡ ਨਹੀਂ ਪਾਈ ਕਿ ਬੇਟੀ ਨੂੰ ਤੁਸੀਂ ਕਿਹਾ ਕਿ ਬੇਟਾ ਜੋ ਤੂੰ ਕਰਨਾ ਚਾਹ ਰਹੀ ਹੈ ਇਸ ਨੂੰ ਕਰ, ਸਾਡੀ ਸਪੋਰਟ ਤੇਰੇ ਨਾਲ ਹੈ। ਇਹ ਖਿਆਲ ਕਿਵੇਂ ਜ਼ਿਹਨ ਦੇ ਵਿੱਚ ਆਇਆ ਇਸ ਸੁਸਾਇਟੀ ਦੇ ਵਿੱਚ ਰਹਿੰਦੇ ਹੋਏ? ਇਹ ਇਸ ਤਰ੍ਹਾਂ ਵਾ ਕਿ ਬੇਟਾ ਵਾ ਜਾਂ ਬੇਟੀ ਆ, ਉਹ ਵਾਲਦੈਨ ਦਾ ਫਰਜ਼ ਵਾ ਕਿ ਉਹਨੂੰ ਜਿੰਨਾ ਵੀ ਕੋਸ਼ਿਸ਼ ਹੋਵੇ ਸਪੋਰਟ ਕਰਨ। ਅਤੇ ਵਾਲਦੈਨ ਅਗਰ ਸਪੋਰਟ ਕਰਦੇ ਆ, ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਆ ਅਤੇ ਉਹ ਕਾਮਯਾਬੀ ਹਾਸਲ ਕਰਦੇ ਆ, ਸਿਰਫ ਵਾਲਦੈਨ ਦੇ ਸਿਰ 'ਤੇ ਹਾਸਲ ਕਰ ਸਕਦੇ ਆ ਜਾਂ ਅੱਛੇ ਉਸਤਾਦ ਦੇ ਸਿਰ 'ਤੇ ਹਾਸਲ ਕਰ ਸਕਦੇ ਆ। ਉਹ ਤੋਂ ਬਾਅਦ ਅੱਲਾਹ ਤਾਲਾ ਦਾ ਰਹਿਮੋ ਕਰਮ ਹੋਵੇ, ਉਹ ਤੋਂ ਬਾਅਦ ਕੋਸ਼ਿਸ਼ ਕਰਨ ਤਾਂ ਇੱਕ ਦਿਨ ਜ਼ਰੂਰ ਕਾਮਯਾਬੀ ਹਾਸਲ ਕਰਦੇ ਆ। ਅਤੇ ਮਾਸ਼ਾਅੱਲਾ ਮੈਂ ਅਲੀਜ਼ਾ ਦੀ ਮਿਸਾਲ ਦੇਵਾਂਗਾ ਕਿ ਇਹਨੇ ਮਾਸ਼ਾਅੱਲਾ ਬਹੁਤ ਮਿਹਨਤ ਕੀਤੀ ਆ। ਸ਼ੁਰੂ 'ਚ YouTube 'ਤੇ ਆਈ ਆ ਅਤੇ ਉਸ ਤੋਂ ਬਾਅਦ ਇਹਦੇ ਵਿਊ ਬਹੁਤ ਥੋੜ੍ਹੇ ਆਉਂਦੇ ਸੀ, ਲੇਕਿਨ ਮਾਸ਼ਾਅੱਲਾ ਆਹਿਸਤਾ ਆਹਿਸਤਾ ਅੱਛੇ ਹੁੰਦੇ ਗਏ। ਬਾਜ਼ ਦਫਾ ਇਹ ਟੈਨਸ਼ਨ 'ਚ ਹੁੰਦੀ ਸੀ ਕਿ ਵਿਊ ਬਹੁਤ ਕੰਮ ਆ ਰਿਹਾ, ਪਤਾ ਨਹੀਂ ਇਹ 'ਚ ਕਾਮਯਾਬੀ ਹਾਸਲ ਹੁੰਦੀ ਜਾਂ ਨਹੀਂ ਹੁੰਦੀ, ਲੇਕਿਨ ਅਸੀਂ ਕੋਸ਼ਿਸ਼ ਇਹੀ ਕੀਤੀ ਆ ਕਿ ਤੂੰ ਕੋਸ਼ਿਸ਼ ਕਰ, ਕੋਸ਼ਿਸ਼ ਕਰਨ ਦੇ ਵਿੱਚ ਕੋਈ ਮਸਲਾ ਨਹੀਂਗਾ ਅਤੇ ਕਾਮਯਾਬੀ ਇੱਕ ਨਾ ਇੱਕ ਦਿਨ ਮਿਲ ਜਾਂਦੀ। ਕੋਈ ਵੀ ਬੰਦਾ ਕੋਸ਼ਿਸ਼ ਕਰਦਾ ਵਾ ਅਤੇ ਉਹਦੇ ਵਿੱਚ ਰੱਬ ਸਾਥ ਦੇ ਦਿੰਦਾ ਵਾ। ਅਤੇ ਇਨਸ਼ਾ ਅੱਲਾ ਮਾਸ਼ਾਅੱਲਾ ਹੁਣ ਇਸ ਟਾਈਮ 5 ਲੱਖ ਤੋਂ ਉੱਪਰ ਇਹਦੇ ਸਬਸਕ੍ਰਾਈਬ ਜਾ ਰਹੇ ਆ। ਅਤੇ ਮਾਸ਼ਾਅੱਲਾ ਬਹੁਤ ਮਿਹਨਤ ਕੀਤੀ, ਕੋਸ਼ਿਸ਼ ਕਰਦੀ ਕਿ ਅੱਛੀ ਤੋਂ ਅੱਛੀ ਵੀਡੀਓ ਹੋਵੇ, ਦੇਖਣ ਵਾਲਿਆਂ ਨੂੰ ਵੀ ਇਹ ਕੋਸ਼ਿਸ਼ ਕਰਦੀ ਕਿ ਅੱਛਾ ਪੈਗਾਮ ਦੇਵਾਂ। ਅਤੇ ਮਾਸ਼ਾਅੱਲਾ ਅੱਜ ਇਹਦੇ ਇਸ ਟਾਈਮ 5 ਲੱਖ ਤੋਂ ਉੱਪਰ ਸਬਸਕ੍ਰਾਈਬ ਹੋ ਗਏ ਆ। ਅਤੇ ਮਾਸ਼ਾਅੱਲਾ ਇਹਦੇ ਨਾਲ ਇਹ ਆ ਕਿ ਫੈਮਿਲੀ ਵੀ ਖੁਸ਼ਹਾਲ ਹੁੰਦੀ ਆ ਅਤੇ ਲੋਕਾਂ ਨੂੰ ਵੀ, ਦੇਖਣ ਵਾਲਿਆਂ ਨੂੰ ਇਹਦੇ ਵਿੱਚੋਂ ਚੈਨਲ 'ਚੋਂ ਕੁਛ ਨਾ ਕੁਛ ਐਸਾ ਹਾਸਲ ਹੁੰਦਾ ਕਿ ਜਿਹੜਾ ਉਹ ਸਬਕ ਹਾਸਲ ਕਰਦੇ ਆ। ਕਾਫੀ ਲੋਕ ਦੇਖੇ ਆ, ਬੱਚੇ ਵੀ ਦੇਖੇ ਆ, ਬੱਚੀਆਂ ਵੀ ਦੇਖੀਆਂ ਵਾ, ਜਿਹੜਾ ਇਹਦਾ ਚੈਨਲ ਦੇਖ ਕੇ ਆ ਅਤੇ ਉਹਨਾਂ ਨੇ ਚੈਨਲ ਬਣਾਏ ਆ ਅਤੇ ਮਾਸ਼ਾਅੱਲਾ ਉਹਨਾਂ ਨੂੰ ਵੀ ਅੱਛੀ ਅਰਨਿੰਗ ਹੋ ਰਹੀ ਆ, ਉਹਨਾਂ ਦੇ ਵੀ ਸਬਸਕ੍ਰਾਈਬ ਕਾਫੀ ਹੋ ਗਏ ਆ। ਅਤੇ ਸਾਡੀ ਮਾਸ਼ਾਅੱਲਾ ਕੋਸ਼ਿਸ਼ ਵਾ, ਅਸੀਂ ਇਹਦੇ ਨਾਲ ਵਾਂ, ਜਿੰਨੀ ਵੀ ਮਿਹਨਤ ਕਰ ਰਹੇ ਹਾਂ ਅਤੇ ਅੱਲਾਹ ਤਾਲਾ ਕੋਈ ਵੀ ਕੰਮ ਕਰਦਾ ਤਾਂ ਅੱਲਾਹ ਤਾਲਾ ਉਹਦੀ ਮਿਹਨਤ ਰਾਏਗਾ ਨਹੀਂ ਜਾਣ ਦਿੰਦਾ। ਬਹੁਤ ਸੋਹਣੀ ਗੱਲ ਸਈਦ ਸਾਹਿਬ। ਇੱਕ ਆਖਰੀ ਕੁਐਸਚਨ ਮੇਰਾ ਇਹ ਹੈ ਕਿ ਲੋਕਾਂ ਦੇ ਬਾਜ਼ ਔਕਾਤ ਨਾ ਉਹਨਾਂ ਦੇ ਵਿਊਜ਼ ਜਾਂ ਕਮੈਂਟਸ ਉਹ ਬੜੇ ਨੈਗੇਟਿਵ ਹੁੰਦੇ ਨੇ, ਉਹਨਾਂ ਦਾ ਬਿਹੇਵੀਅਰ ਵੀ ਬੜਾ ਨੈਗੇਟਿਵ ਹੁੰਦਾ ਹੈ। ਉਹਨਾਂ ਲੋਕਾਂ ਤੋਂ ਕੰਨੀ ਕਿਸ ਤਰੀਕੇ ਨਾਲ ਕਤਰਾਈ ਜਾ ਸਕਦੀ ਹੈ? ਇਸ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜਾ ਤੁਸੀਂ ਆਪਣੀ ਔਲਾਦ ਨੂੰ ਸਮਝਾਇਆ? ਜੀ ਉਹ ਇਸ ਤਰ੍ਹਾਂ ਵਾ ਕਿ ਅਲੀਜ਼ਾ ਨੇ ਹੁਣ ਚੈਨਲ ਬਣਾਇਆ ਹੋਇਆ ਸੀ, ਇਹਦੇ ਵਿੱਚ ਤਕਰੀਬਨ 5% ਜਾਂ 10% ਲੋਕ ਐਸੇ ਵੀ ਆਉਂਦੇ ਸੀ ਵੀ ਜਿਹੜੇ ਉਹ ਬੱਚੀਆਂ ਦਾ ਚੈਨਲ 'ਤੇ ਆਉਣਾ ਅੱਛਾ ਨਹੀਂ ਸਮਝਦੇ ਸੀ। ਬਾਜ਼ ਦਫਾ ਅਲੀਜ਼ਾ ਇਸ ਤਰ੍ਹਾਂ ਦੇ ਕਮੈਂਟ ਪੜ੍ਹਦੀ ਸੀ ਅਤੇ ਪਰੇਸ਼ਾਨ ਹੋ ਜਾਂਦੀ ਸੀ, ਲੇਕਿਨ ਮੈਂ ਅਤੇ ਇਹਦੀ ਵਾਲਦਾ ਨੇ ਇਹਨੂੰ ਇਹੀ ਕਿਹਾ ਕਿ ਆਪਾਂ ਅੱਗੇ ਨੂੰ ਦੇਖਣਾ ਵਾ, ਪਿੱਛੇ ਨੂੰ ਨਹੀਂ ਜਾਣਾ ਹੈਗਾ, ਕੋਸ਼ਿਸ਼ ਕਰ, ਮਿਹਨਤ ਕਰ, ਇਨਸ਼ਾ ਅੱਲਾ ਕਾਮਯਾਬੀ ਜਿਹੜੀ ਇੱਕ ਨਾ ਇੱਕ ਦਿਨ ਮਿਲ ਹੀ ਜਾਂਦੀ ਆ। ਅਤੇ ਮਾਸ਼ਾਅੱਲਾ ਕਾਮਯਾਬ ਹੋਈ। ਅਤੇ ਲੇਕਿਨ ਇਹ ਆ ਕਿ ਕਮੈਂਟ ਅੱਛੇ ਵੀ ਹੁੰਦੇ ਆ, ਬੁਰੇ ਵੀ ਹੁੰਦੇ ਆ, ਲੇਕਿਨ ਉਹਨਾਂ ਨੂੰ ਅਗਰ ਤੁਸੀਂ ਨਜ਼ਰ ਅੰਦਾਜ਼ ਕਰ ਦੋਗੇ ਤਾਂ ਉਹ 'ਚ ਤੁਹਾਨੂੰ ਕਾਮਯਾਬੀ ਮਿਲੇਗੀ। ਅਤੇ ਉਹ ਤੋਂ ਬਾਅਦ ਕੋਸ਼ਿਸ਼ ਜਿਹੜੀ ਉਹ ਜਾਰੀ ਰੱਖਣੀ ਚਾਹੀਦੀ ਆ। ਅਤੇ ਮਾਸ਼ਾਅੱਲਾ ਬਹੁਤ ਬਿਹਤਰ ਕੰਮ ਕਰ ਰਹੀ ਆ ਔਰ ਮਾਸ਼ਾਅੱਲਾ ਕਾਮਯਾਬੀ ਹਾਸਲ ਕੀਤੀ ਆ ਬਹੁਤ ਥੋੜ੍ਹੇ ਅਰਸੇ ਦੇ ਵਿੱਚ ਹੀ ਮਾਸ਼ਾਅੱਲਾ। ਬਹੁਤ ਸ਼ੁਕਰੀਆ ਜੀ। ਅਸੀਂ ਤੁਹਾਡੀ ਗੱਲਬਾਤ ਅਲੀਜ਼ਾ ਜੀ ਦੀ ਮਾਂ ਜੀ ਦੇ ਨਾਲ ਵੀ ਕਰਾਉਂਦੇ ਹਾਂ ਔਰ ਉਹਨਾਂ ਤੋਂ ਪੁੱਛਦੇ ਹਾਂ ਕਿ ਬੇਟੀ ਦੀ ਇਸ ਕਾਮਯਾਬੀ 'ਤੇ ਉਹ ਕਿਵੇਂ ਖੁਸ਼ ਹਨ ਔਰ ਮਜ਼ੀਦ ਅੱਗੇ ਕਿਸ ਤਰੀਕੇ ਨਾਲ ਉਹਨਾਂ ਨੂੰ ਦੁਆ ਦਿੰਦੇ ਨੇ ਜਾਂ ਉਹਨਾਂ ਨੂੰ ਕਿੱਥੇ ਦੇਖਣਾ ਚਾਹੁੰਦੇ ਜੀ। ਅਲੀਜ਼ਾ ਸਹਿਰ ਦੇ ਅੰਮੀ ਰੁਖਸਾਨਾ ਕੌਸਰ ਸਾਡੇ ਨਾਲ ਹਨ ਅਤੇ ਇਹਨਾਂ ਤੋਂ ਮੈਂ ਸਵਾਲ ਕਰਾਂਗਾ ਕਿ ਆਪਣੀ ਔਲਾਦ ਲਈ ਦੁਆ ਤਾਂ ਹਰ ਮਾਂ ਹੀ ਕਰਦੀ ਹੈ, ਅਤੇ ਇਹਨਾਂ ਦੀਆਂ ਦੁਆਵਾਂ ਦੇ ਵਿੱਚ ਐਸਾ ਕੀ ਸੀ ਕਿ ਜਿਹੜੀਆਂ ਦੀ ਬਿਲਕੁਲ ਕਬੂਲੀਅਤ ਮਿਲੀ ਔਰ ਅੱਜ ਉਹਨਾਂ ਦੀ ਬੇਟੀ ਨੂੰ ਕਾਮਯਾਬ ਦੇਖ ਰਹੇ ਹਨ ਔਰ ਮਜ਼ੀਦ ਅੱਗੇ ਰੱਬ ਉਹਨਾਂ ਨੂੰ ਹੋਰ ਕਾਮਯਾਬੀ ਦੇਵੇ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਹਰ ਵਾਲਦੈਨ ਬੱਚਿਆਂ ਦੀ ਕਾਮਯਾਬੀ ਚਾਹੁੰਦਾ। ਮਾਸ਼ਾਅੱਲਾ ਛੋਟੀ ਜਿਹੀ ਹੁੰਦੀ ਸੀ, ਮੇਰੇ ਨਾਲ ਹਰ ਮਿਹਨਤ ਕੀਤੀ ਇਹਨੇ,
ਕੱਪੜੇ ਸਿਲਾਈ ਕਰਾਉਂਦੀ ਹੁੰਦੀ ਸੀ, ਨਾਲ ਛੋਟੇ ਛੋਟੇ ਗੁੱਡੀਆਂ ਦੇ ਫਰਾਕ ਤੀਸਰੀ ਚੌਥੀ 'ਚ ਲੱਗੀ। ਫਿਰ ਪਾਰਲਰ ਦਾ ਕਰਦੀ ਸੀ ਮੈਂ, ਨਾਲ ਪਾਰਲਰ ਦਾ ਕਰਨਾ, ਮਹਿੰਦੀ ਵਗੈਰਾ ਲਗਾਉਂਦੀ ਰਹੀ। ਹੋਰ ਪਾਰਲਰਾਂ 'ਤੇ ਵੀ ਕੰਟੈਕਟ ਕਰਕੇ ਮਹਿੰਦੀ ਲਗਾਉਂਦੀ ਰਹੀ। ਨਾਲ ਮਾਸ਼ਾਅੱਲਾ ਇਹਨੇ ਮੇਰੇ ਨਾਲ ਮਿਹਨਤ ਕੀਤੀ। ਫਿਰ ਐਸਤਾ ਫਿਰ ਵੀਡੀਓਜ਼ ਦਾ ਆਈਡੀਆ ਹੋਇਆ, ਇਹ ਬਣਾਉਣ ਲੱਗ ਗਈ। ਫਿਰ ਲੋਕ ਤੰਗ ਵੀ ਕਰਦੇ ਸੀ, ਫਿਰ ਦਿਲ ਛੱਡਤਾ। ਫਿਰ ਮੈਂ ਕਿਹਾ ਕੋਈ ਨਹੀਂ ਟੈਨਸ਼ਨ ਤੂੰ ਬਣਾ, ਕੁਛ ਨਹੀਂ ਹੁੰਦਾ। ਤੇ ਹਰ ਇੱਕੋ ਵਾਰੀ ਮਿਹਨਤ ਕਾਮਯਾਬੀ ਨਹੀਂ ਮਿਲਦੀ। ਹੁਣ ਆਪਾਂ ਬੱਚਾ 10 ਸਾਲ ਪੜ੍ਹਦਾ, ਫਿਰ ਰਿਜ਼ਲਟ ਦਾ ਇੰਤਜ਼ਾਰ ਹੁੰਦਾ ਵੀ ਪਤਾ ਨਹੀਂ ਕਾਮਯਾਬ ਹੁੰਦਾ ਯਾਰ ਕੀ ਕੁਛ ਵੀ ਆ। ਮਾਸ਼ਾਅੱਲਾ ਇਹਨੇ ਸਾਲ ਸਾਰਾ ਕੀਤੀ ਮਿਹਨਤ, ਅੱਲਾਹ ਤਾਲਾ ਨੇ ਇਹਨੂੰ ਕਾਮਯਾਬ ਕੀਤਾ। ਤੇ ਹੁਣ ਮਿਹਨਤ ਕਰੀ ਜਾਂਦੀ, ਅੱਲਾਹ ਕਰੇ ਮਜ਼ੀਦ ਕਾਮਯਾਬ ਕਰੇ। ਅੱਛਾ, ਮੁਸਤਕਬਲ ਬਣ ਜੂ, ਜ਼ਿੰਦਗੀ ਬਣ ਜੂ। ਬੱਚਿਆਂ ਦੀ ਤੇ ਖੈਰ ਆ, ਬਾਹਰ ਅੰਦਰ ਵੀ ਕਰ ਲੈਂਦੇ, ਬੱਚਿਆਂ ਦੀ ਜ਼ਿਆਦਾ ਟੈਨਸ਼ਨ ਹੁੰਦੀ ਆ। ਤੇ ਉੱਦਾਂ ਤਾਂ ਮਾਸ਼ਾਅੱਲਾ ਬਹੁਤ ਦੁਆਵਾਂ ਨਾਲ, 2 ਬੇਟੀਆਂ ਬੜੀਆਂ ਦੁਆਵਾਂ ਨਾਲ ਬਹੁਤ ਯਾਨੀ ਕਿ ਖੁਸ਼ੀ ਹੁੰਦੀ ਬੇਟੀਆਂ ਦੀ। ਪਰ ਫਿਰ ਵੀ ਗਾਂ ਕਿਸਮਤ ਤੋਂ ਵੀ ਡਰ ਲੱਗਦਾ। ਚਲ ਆਪਦੇ ਕਾਮਯਾਬ ਹੋਊ, ਕਿਸੇ ਜੋਗੀ ਹੋਊ, ਕੱਲ੍ਹ ਨੂੰ ਪਰੇਸ਼ਾਨੀ ਨਾ ਹੋਊਗੀ ਕਿ ਅਗਲੇ ਘਰ ਆਪਦੇ ਗਾਂ ਬੱਚੇ ਨੂੰ ਸਪੋਰਟ ਕਰ ਸਕਦੀ ਹੈ। ਜਿੱਦਾਂ ਸਾਨੂੰ ਮਿਹਨਤ ਕਰਨੀ ਪਈ ਹੈ, ਇੰਨਾ ਰੁਕਣਾ ਪਿਆ, ਬਾਹਰ ਅੰਦਰ ਘਰ ਬੈਠੀ ਆਪਦੀ ਮਿਹਨਤ ਕਰਦੀ, ਅੱਲਾਹ ਤਾਲਾ ਆਪੇ ਮਿਹਨਤ ਦਾ ਫਲ ਵੀ ਦਊਗਾ, ਕਾਮਯਾਬ ਕਰੂਗਾ। ਬੜੀ ਸੋਹਣੀ ਗੱਲ ਜੀ। ਹੁਣ ਯਕੀਨਨ ਉਸ ਮਾਂ ਵੀ ਹੋ ਸਕਦੇ ਮੇਰਾ ਬੇਟੀਆਂ ਨੇ ਇਸ ਸਾਥ ਦਿੱਤਾ। ਤੇ ਮੇਰਾ ਇੱਕ ਹੋਰ ਸਵਾਲ ਤੁਹਾਡੇ ਤੋਂ ਇਹ ਹੈ ਕਿ ਸਾਡੇ ਅਸੀਂ ਬਹੁਤ ਜ਼ਿਆਦਾ ਇੱਥੇ ਮਾਵਾਂ ਹੋਣ ਜਾਂ ਪਿਓ ਹੋਣ, ਬਾਪ ਹੋਣ, ਉਹ ਵੰਡ ਰੱਖ ਲੈਂਦੇ ਨੇ। ਪੁੱਤਰਾਂ ਦੇ ਵਾਸਤੇ ਤਾਂ ਬਹੁਤ ਕੁਝ ਕਰਦੇ ਨੇ, ਧੀਆਂ ਨੂੰ ਕਹਿੰਦੇ ਨਹੀਂ ਤੂੰ ਤੇ ਕਰੂਗਾ, ਤੂੰ ਇਹ ਨਹੀਂ ਕਰਨਾ, ਤੂੰ ਨਹੀਂ ਕਰਨਾ। ਤੇ ਤੁਸੀਂ ਇਹ ਜਿਹੜੀ ਹੈ ਇਹ ਪਾਬੰਦੀ ਇਹ ਨਹੀਂ ਲਾਈ। ਉਸ ਪਾਬੰਦੀ ਦਾ ਇੱਕ ਮੁਸਬਤ ਪਹਿਲੂ ਜਿਹੜਾ ਹੈ ਉਹ ਇਹ ਹੈ ਕਿ ਇਹ ਰੱਬ ਨੇ ਕਾਮਯਾਬੀ ਦਿੱਤੀ, ਮਜ਼ੀਦ ਅੱਗੇ ਦੇਵੇ। ਇਹ ਕਿਵੇਂ ਖਿਆਲ ਦੇ ਵਿੱਚ ਆਇਆ ਕਿ ਧੀਆਂ ਨੂੰ ਵੀ ਸਪੋਰਟ ਕਰੋ? ਬੇਟੀਆਂ ਲਈ ਜ਼ਿਆਦਾ ਜ਼ਰੂਰੀ ਹੁੰਦਾ ਕਿ ਬੇਟੀਆਂ ਆਪਣੇ ਕੋਲ ਤੇ ਖੜੀਆਂ ਹੋਣ, ਕੱਲ੍ਹ ਨੂੰ ਕਿਸੇ ਦੀ ਮੁਹਤਾਜੀ ਨਾ ਹੋਵੇ, ਆਸਰਾ ਹੋਵੇ, ਤੇ ਇਸ ਤੋਂ ਕੋਈ ਪਰੇਸ਼ਾਨੀ ਨਾ ਹੋਵੇ। ਇਸ ਵਜ੍ਹਾ ਤੋਂ ਬੱਚੇ ਤਾਂ ਬਾਹਰ ਅੰਦਰ ਵੀ ਕਰ ਲੈਣਗੇ ਕੰਮ, ਟੈਨਸ਼ਨ ਨਹੀਂ ਹੁੰਦੀ। ਤੇ ਬਾਹਰ ਜਾਣਾ ਪੈਂਦਾ ਤਾਂ ਬਾਅਦ ਵੀ ਆ, ਆਪਦੀ ਬੇਟੀ ਦੀ ਤਰਬੀਅਤ ਤੇ ਵੀ ਹਰ ਤਰ੍ਹਾਂ ਮਾਸ਼ਾਅੱਲਾ ਆਪ ਵੀ ਖਿਆਲ ਰੱਖਦੀ ਆ। ਕੋਲ ਰਹੀਦਾ ਨਾਲ ਹਰ ਤਰ੍ਹਾਂ ਸਾਥ ਦੇ ਪਾਪਾ ਵੀ ਰਹਿੰਦੇ, ਭਾਈ ਵੀ ਰਹਿੰਦੇ, ਕੋਈ ਗੱਲ ਨਾ ਹੋਵੇ, ਕੋਈ ਪਰੇਸ਼ਾਨੀ ਨਾ ਹੋਵੇ। ਫਿਰ ਵੀ ਡਰ ਵੀ ਲੱਗਦਾ ਬਾਹਰ ਅੰਦਰ, ਹਾਂ ਕੋਈ ਅੱਛੇ ਲੋਕ ਆ, ਕੋਈ ਨਹੀਂ ਸਹੀ। ਬਹੁਤ ਸੋਹਣੀ ਗੱਲ ਸਾਨੂੰ ਅਲੀਜ਼ਾ ਦੇ ਮਾਂ-ਬਾਪ ਤੋਂ ਵੱਲੋਂ ਵੀ ਮਿਲੀ। ਉਹਨਾਂ ਨੇ ਰੱਜ ਕੇ ਆਪਣੀ ਧੀ ਨੂੰ ਸਪੋਰਟ ਕੀਤਾ ਔਰ ਦੁਆਵਾਂ ਵੀ ਉਹਨਾਂ ਦੀਆਂ ਨਾਲ ਹੈ। ਲੇਕਿਨ ਨਾਲ ਛੋਟਾ ਜਿਹਾ ਮੈਸੇਜ ਜਿਹੜਾ ਉਹ ਖੁੱਲ੍ਹ ਕੇ ਨਹੀਂ ਦੱਸਦਾ, ਉਹ ਜਿਹੜੇ ਨੈਗੇਟਿਵਿਟੀ ਲੋਕ ਫੈਲਾਉਂਦੇ ਉਹਨਾਂ ਲਈ ਹੈ ਕਿ ਤੁਸੀਂ ਵੀ ਆਪਣੀ ਧੀਆਂ ਲਈ, ਲੋਕਾਂ ਦੀਆਂ ਧੀਆਂ ਲਈ, ਆਪਣੀਆਂ ਔਲਾਦਾਂ ਲਈ, ਲੋਕਾਂ ਦੀਆਂ ਔਲਾਦਾਂ ਲਈ ਕੋਈ ਮੁਸਬਤ ਸੋਚੋ ਔਰ ਉਹਨਾਂ ਨੂੰ ਥੋੜ੍ਹਾ ਜਿਹਾ ਅੱਗੇ ਮੂਵ ਕਰੋ, ਉਹਨਾਂ ਨੂੰ ਅੱਗੇ ਲਿਆਓ ਤਾਂ ਕਿ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਤਮਾਦ ਹੋਵੇ, ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਸੌਖੀ ਹੋਵੇ। ਐਸੀ ਅਲੀਜ਼ਾ ਸਾਹਿਬ ਔਰ ਅਲੀਜ਼ਾ ਸਾਹਿਬ ਦੀ ਫੈਮਿਲੀ ਦੇ ਨਾਲ ਗੱਲ ਹੋਵੇਗੀ। ਇਸੇ ਹੀ ਤਰ੍ਹਾਂ ਦੀ ਕਿਸੇ ਹੋਰ ਵੀਡੀਓ ਦੇ ਨਾਲ ਮੁਲਾਕਾਤ ਹੋਏਗੀ। ਅਲੀਜ਼ਾ ਸਾਹਿਬ ਦੇ ਡੇਲੀ ਰੂਟੀਨ ਦੇ ਵੀਲਾਗਸ ਉਹ ਵੀ ਅਸੀਂ ਤੁਹਾਨੂੰ ਕੁਛ ਦਿਖਾਵਾਂਗੇ, ਜਿਹਦੇ ਨਾਲ ਆਪਣੀ